OIC ਦੇ ਸੈਸ਼ਨ ਦੇ ਵਿੱਚ ਚੀਨ ਦੇ ਫੋਰਨ ਮਿਨਿਸਟਰ ਨੇ ਜਦੋਂ ਇਮਰਾਨ ਖਾਨ ਹੋਰਾਂ ਨੇ ਕਸ਼ਮੀਰ ਦਾ ਮੁੱਦਾ ਲਿਆਂਦਾ ਤੇ ਉਹਨਾਂ ਨੇ ਆਪਣਾ ਸਪੀਚ ਦੇ ਵਿੱਚ ਕਿਹਾ ਕਿ ਜਿਹੜੀ ਪੋਜੀਸ਼ਨ OIC ਔਰ ਇਸਲਾਮਿਕ ਮਮਾਲਕ ਦੀ ਹੈ ਕਸ਼ਮੀਰ ਦੇ ਉੱਤੇ ਅਸੀਂ ਉਹਦੀ ਪੂਰੀ ਹਮਾਇਤ ਕਰਦੇ ਹਾਂ। ਚਾਈਨਾ ਨੇ ਇੱਕ ਸਟੈਪ ਅੱਗੇ ਜਾਂਦਿਆਂ ਜਿਹੜਾ ਉਹੀ ਜਿਹੜੇ UN ਸਿਕਿਉਰਿਟੀ ਕੌਂਸਲ ਦੇ ਰੈਜ਼ੋਲੂਸ਼ਨ ਨੇ ਕਿ ਕਸ਼ਮੀਰ ਦੇ ਵਿੱਚ ਰਾਏਸ਼ੁਮਾਰੀ ਨਾਲ ਫੈਸਲਾ ਕਰਾਇਆ ਜਾਏ ਉਸ ਦੇ ਉੱਤੇ ਆਪਣੀ ਮੋਹਰ ਲਾਈ। ਇੰਡੀਅਨ ਫੋਰਨ ਆਫਿਸ ਨੇ ਫੌਰਨ ਇਸ ਦੇ ਉੱਤੇ ਆਪਣੀ ਜਿਹੜੀ ਹੈ ਉਹ ਪ੍ਰੋਟੈਸਟ ਜ਼ਾਹਰ ਕਰ ਦਿੱਤਾ ਸੀ। S ਜੈਸ਼ੰਕਰ ਨੇ ਆਪਣੀ ਪ੍ਰੈਸ ਕਾਨਫਰੰਸ ਦੇ ਵਿੱਚ ਕਿਹਾ ਬਾਅਦ ਦੇ ਵਿੱਚ ਕਿ ਬਈ देयर कैन बी नो normality in India-China ties unless the troops amassed at line of actual control are withdrawn. If you ask me, is our relationship normal today? My answer to you is no, it's not. And it cannot be normal if the situation in the border areas is abnormal. ਚਾਈਨਾ ਦੇ ਫੋਰਨ ਮਿਨਿਸਟਰ ਨੇ ਕਿਹਾ ਕਿ ਵੀ ਅਸੀਂ ਤਾਂ 3 ਨੁਕਤਿਆਂ ਦੀ ਅਪਰੋਚ ਜਿਹੜੀ ਹੈ 3 ਪੁਆਇੰਟ ਅਪਰੋਚ ਦਿੱਤੀ ਔਰ ਇਹ ਮਿਸਟਰ ਡੋਵਲ ਦੇ ਨਾਲ ਗੱਲਬਾਤ ਵੀ ਉਹਨਾਂ ਨੇ ਕਿਹਾ ਜੀ ਕਿ ਵੀ ਪਹਿਲੀ ਗੱਲ ਤਾਂ ਇਹ ਹੈ ਕਿ ਵਿਊ ਟਾਈਜ਼ ਵਿਦ ਅ ਲੌਂਗ ਟਰਮ ਵਿਜ਼ਨ ਔਰ ਫਿਰ ਉਹਨਾਂ ਨੇ ਕਿਹਾ ਵੀ ਐਂਡ ਡਿਵੈਲਪਮੈਂਟ ਐਜ਼ ਐਨ ਓਪਰਚੁਨਿਟੀ ਐਂਡ ਕੋਆਪਰੇਟ ਔਨ ਮਲਟੀਲੈਟਰਲ ਇਸ਼ੂਜ਼ ਰਿਵਾਈਵਿੰਗ ਚਾਈਨਾ ਇੰਡੀਆ ਪਲੱਸ ਇਨੀਸ਼ੀਏਟਿਵ ਫॉर joint projects in South Asia, an outcome of Wuhan meeting between Modi and China। बहुत जल्दी अफगानिस्तान ਦੇ ਨਾਲ ਲੱਗਦੇ ਜਿਹੜੇ ਗਵਾਂਢੀ ਮੁਲਕ ਨੇ ਪਾਕਿਸਤਾਨ, ਅਜ਼ਰਬਾਈਜਾਨ, ਉਜ਼ਬੇਕਿਸਤਾਨ, ਤਾਜ਼ਿਕਸਤਾਨ ਇਹਨਾਂ ਸਾਰਿਆਂ ਨੂੰ ਸਤਾਨਾਂ ਨੂੰ ਉਹਨਾਂ ਦੀ ਇੱਕ ਸਮਿਟ ਕਰਾ ਰਿਹਾ ਬੀਜਿੰਗ ਦੇ ਵਿੱਚ ਔਰ ਕਿਹਾ ਉਹਨਾਂ ਨੇ ਇਹੀ ਕਿ ਗਵਾਂਢੀ ਮੁਲਕ ਲੇਕਿਨ ਉਹਦੇ 'ਚ ਭਾਰਤ ਨੂੰ ਸੱਦਾ ਨਹੀਂ ਦਿੱਤਾ ਹੋਇਆ। ब्रेक तो बाद तुहाडा सब दा भरपूर स्वागत है। सो व्यूअर्स हुण आपां गलबात करन जा रहे हैं भारत ते चीन दे हवाले नाल कि चीन दे फॉरेन मिनिस्टर दी जिहड़ी भारत फेरी फेल हो गई जापती है क्योंकि चीन ते भारत दोवां धिरां वल्लों ना कोई साझा बयान जारी किया गया है ते ना ही किसी समझौते ते दस्तक होए हैं। सो इस बारे आपां गलबात करन जा रहे हैं। सो असीं चाहांगे कि तुसां इसी तरह जुड़े रहना, देखण सुनने या लिखण लई तुहाडा सब दा बहुत बहुत शुक्रिया जी। डॉक्टर साहब की कहना चाहोगे? देखो बेशक साडे लई अपनी घरेलू पॉलिटिक्स पंजाब च की वापर रहा है ये अहमियत वाली होंदी है और साड़ी कोशिश होंदी है कि असी करंट जो भी चेंजिस हो रही होंदियां ने उन्हां ते गल करदे पर एक गल दी गुरु ने सानू ये समझ दिती है और वक्त दे नाल ही शायद कुछ चीज़ां दी तुहानू समझ आती है कि जिहड़ियां निक्कियां कौमां ने जां जिहड़े देश नवें इवॉल्व हुंदे ने बनदे ने जां हालात ऐसे पैदा हुंदे ने ਉਹਨਾਂ ਦੇ ਵਿੱਚ ਤੁਹਾਡੀ ਖਿੱਤੇ ਦੀ ਪੋਲਿਟਿਕਸ ਜਿਹਨੂੰ ਜੀਓ ਪੋਲਿਟਿਕਸ ਕਿਹਾ ਜਾਂਦਾ ਹੈ ਇੰਟਰਨੈਸ਼ਨਲ ਤਬਦੀਲੀਆਂ ਔਰ ਤੁਹਾਡੀ ਅਹਿਮੀਅਤ ਕਿ ਤੁਸੀਂ ਉਸ ਖਿੱਤੇ ਦੇ ਵਿੱਚ ਜਾਂ ਉਸ ਤਬਦੀਲੀ ਦੇ ਵਿੱਚ ਕਿੰਨੇ ਕੁ ਅਹਿਮੀਅਤ ਵਾਲੇ ਹੋ ਇਸ ਦੇ ਨਾਲ ਡਿਸਾਈਡ ਹੁੰਦਾ ਹੈ। ਬਹੁਤ ਵਾਰ ਅਸੀਂ ਕਿਉਂਕਿ ਆਪ ਇੱਕ ਅਪਰਾਈਟ ਸਟ੍ਰੇਟ ਸਿੱਖ ਕੌਮ ਦੀ ਪੋਜੀਸ਼ਨ ਹੈ ਕਿ ਉਹ ਇਮਾਨਦਾਰੀ ਨਾਲ ਇਖਲਾਕੀ ਤੌਰ 'ਤੇ ਇਸ਼ੂਜ਼ ਨੂੰ ਦੇਖਦੀ ਹੈ, ਉਹਨੂੰ ਇਹ ਲੱਗਦਾ ਹੈ ਕਿ ਭਾਈ ਜਿਹਦੇ ਨਾਲ ਧੱਕਾ ਹੋ ਰਿਹਾ ਉਹਦੇ ਨਾਲ ਖਲੋਣਾ ਚਾਹੀਦਾ ਹੈ। ਪਰ ਦੁਨੀਆ ਦੇ ਵਿੱਚ ਸਿਆਸਤ ਦੇ ਵਿੱਚ ਇਹ ਨਹੀਂ ਹੁੰਦਾ ਕਿ ਤੁਸੀਂ ਕੋਈ ਇਖਲਾਕੀ ਲਾਈਨ ਦੇ ਉੱਤੇ ਇਖਲਾਕ ਨਾਂ ਦੀ ਕੋਈ ਚੀਜ਼ ਪੋਲੀਟੀਕਲ ਡਿਸੀਜਨ ਮੇਕਿੰਗ 'ਚ ਨਹੀਂ ਹੁੰਦੀ। ਉਹਦੇ 'ਚ ਨਹੀਂ ਉਹਨਾਂ ਨੂੰ ਕੋਈ ਫਿਕਰ ਨਹੀਂ ਹੁੰਦਾ ਕਿ ਭਾਈ ਉੱਥੇ ਜਾਨੀ ਨੁਕਸਾਨ ਕੀ ਹੋ ਰਿਹਾ, ਮਾਲੀ ਕੀ ਹੋਏਗਾ, ਕੌਣ ਸਫਰ ਕਰੇਗਾ। ਉਹਨਾਂ ਨੂੰ ਹੁੰਦਾ ਵੀ ਸਾਡੇ ਹਿੱਤ ਕਿਹਦੇ 'ਚੋਂ ਨਿਕਲਦਾ। ਔਰ ਇਹ ਗੱਲ ਅਨਫੋਰਚੂਨੇਟਲੀ ਅਸੀਂ ਜਿਵੇਂ ਹੁਣ ਮੈਡਲੇਨ ਐਲਬਰਾਈਟ ਜਿਹੜੀ US ਸੈਕਟਰੀ ਆਫ ਸਟੇਟ ਸੀ ਜਿਹਦੀ ਡੈਥ 2 ਦਿਨ ਪਹਿਲਾਂ ਹੋਈ ਅਸੀਂ ਉਹਨਾਂ ਨੂੰ ਯਾਦ ਵੀ ਕੀਤਾ ਸੀ। ਔਰ ਇਹ ਮੈਡਲੇਨ ਐਲਬਰਾਈਟ ਮਾਰਚ 2020 'ਚ ਜਦੋਂ ਕਲਿੰਟਨ ਇੰਡੀਆ ਦੀ ਵਿਜ਼ਿਟ 'ਤੇ ਜਾਂਦੇ ਨੇ ਔਰ ਚਿੱਠੀ ਸਿੰਘਪੁਰਾ ਕਸ਼ਮੀਰ ਵਾਦੀ 'ਚ 35 ਸਿੱਖਾਂ ਨੂੰ ਗੁਰਦੁਆਰੇ ਦੀ ਕੰਧ ਨਾਲ ਖੜਾ ਕਰਕੇ ਕੋਲਡ ਬਲੱਡਡ ਉਹਨਾਂ ਦਾ ਮਰਡਰ ਕੀਤਾ ਜਾਂਦਾ ਤਾਂ ਉਦੋਂ ਉਹ ਸੈਕਟਰੀ ਆਫ ਸਟੇਟ ਸੀ ਔਰ ਖੁਦ ਵੀ ਉਸ ਦੇ ਗ੍ਰੈਂਡਫਾਦਰ ਗ੍ਰੈਂਡ ਪੇਰੈਂਟਸ ਮਾਰੇ ਗਏ ਸੀ ਹੋਲੋਕੌਸਟ ਦੇ ਦੌਰਾਨ ਨਾਜ਼ੀਆਂ ਦੇ ਹੱਥੋਂ। ਪਰ ਇੱਕ ਇਸ਼ੂ ਦੇ ਉੱਤੇ ਜਦੋਂ ਇਰਾਕ ਦੇ ਉੱਤੇ ਬੰਬਾਰੀ ਔਰ ਦੂਸਰੀ ਚੱਲ ਰਹੀ ਸੀ ਤਾਂ ਉਸ ਨੂੰ ਪੁੱਛਿਆ ਗਿਆ ਸੀ ਮੈਡਲੇਨ ਐਲਬਰਾਈਟ ਨੂੰ
कि जी उत्थे बच्चे मर रहे हैं, औरतां मर रही हैं, और दूजा की है तो उन्हें अगों जिहड़ी खुद विक्टम सी जां खुद जिहड़ी बड़ी ह्यूमन राइट्स की चैंपीयन सी तो उहदा ये जवाब सी कि देखो हिरोशिमा नागासाकी भी तो लोग मारे गए सी, पर उहदे चों क्योंकि अमरीका नूं वो मुफाद अपने लगदा सी और वो वर्ल्ड वॉर दा एंड उन्हें कीता है, सो हुण जो नुकसान हो रहा वो हिरोशिमा नागासाकी वर्गा तो नहीं है। हुण ये एक बड़ा खतरनाक बयान सी और ईवन मरण तो बाद भी उसके हालां उहदा ओवरऑल रिकॉर्ड बड़ा क्लीन रहा है, इस बयान ने उहदा खड़ा नहीं छड्डिया। हालां उन्हें जो कहा वो एक्चुअली डिसीजन मेकिंग वेले यही इन्हां दी पोजीशन हुंदी है, उदों वो ये नहीं देखते कि भाई उत्थे किसी का नुकसान की होएगा जां उत्थों की क्राइज एंड वेल्स की निकलणगियां, उन्होंने यही हुंदा भी साडे हित काहदे नाल जुड़े हुए ने। और ये गल सिख कौम नूं भी समझनी पैगी, क्योंकि साडे भी कई बार व्यूज़ लिखणगे जी इन्ना धक्का हो रहा है, ये कर रहे हैं, UN क्यों नहीं कुछ करती, फलाना क्यों नहीं कुछ करता। हुण आ यूक्रेन च सब कुछ हो रहा, कौन की करदा, हर कोई आपो अपना ਜਿਹੜਾ ਉਹ ਜਿਹਨੂੰ ਕਹਿੰਦੇ ਨੇ ਐਵਰੀਬਡੀ ਹੈਜ਼ देयर ओन एक्स टू ग्राइंड, ਨਹੀਂ ਹਰ ਕੋਈ ਦੇਖ ਰਿਹਾ ਕਿ ਉਹਦਾ ਮੁਫਾਦ ਕਿਹਦੇ 'ਚ ਹੈ, ਕਿੰਨੇ ਮਰ ਰਹੇ ਨੇ, ਕਿਵੇਂ ਮਿਲੀਅਨ ਜਿਹੜੇ ਨੇ ਬੇਕਾਰ ਹੋ ਰਹੇ ਨੇ, ਹੂ ਗਿਵਸ ਏ ਡੈਮ। ਸੋ ਇਹ ਗੱਲ ਸਾਨੂੰ ਸਮਝਣੀ ਹੋਏਗੀ ਕਿ ਸਾਨੂੰ ਇਹ ਦੇਖਣਾ ਇੰਟਰਨੈਸ਼ਨਲੀ ਵੀ, ਜਦੋਂ ਅਸੀਂ ਚੀਨ ਦੇ ਹਵਾਲੇ ਨਾਲ ਗੱਲ ਕਰਦੇ ਹਾਂ ਜਾਂ ਅਮਰੀਕਾ ਦੇ ਹਵਾਲੇ ਨਾਲ ਗੱਲ ਕਰਦੇ ਹਾਂ ਜਾਂ ਰੂਸ ਦੇ ਹਵਾਲੇ ਨਾਲ ਗੱਲ ਕਰਦੇ ਹਾਂ, ਸਾਡੀ ਪਹਿਲੀ ਮੁਹੱਬਤ ਆਪਣੀ ਧਰਤੀ ਨਾਲ ਹੈ, ਆਪਣੇ ਲੋਕਾਂ ਨਾਲ ਹੈ। ਇਹਦੇ 'ਚ ਕੋਈ ਦੋ ਰਾਮ ਕਿਸੇ ਨੂੰ ਇਹ ਲੱਗੇ ਜੇ ਅਸੀਂ ਉਹਦੇ ਵੱਲ ਟਿਲਟ ਹੋ ਗਏ, ਉਹਦੇ ਵੱਲ ਇਹ ਨਹੀਂ ਹੈ। ਅਸੀਂ ਤਾਂ ਇਹ ਦੇਖਦੇ ਹਾਂ ਕਿ ਭਾਈ ਅਲਟੀਮੇਟਲੀ ਜੇ ਸਾਡੀ ਕਿਸੇ ਨੇ ਬਾਂਹ ਫੜੀ ਜਾਂ ਕਿਸੇ ਨੂੰ ਸਾਡੇ ਫੈਕਟਰ ਦੀ ਅਹਿਮੀਅਤ ਦਾ ਅਹਿਸਾਸ ਹੋਇਆ, ਉਦੋਂ ਹੀ ਹੋਏਗਾ ਜਦੋਂ ਉਹਨਾਂ ਨੂੰ ਲੱਗੇਗਾ ਵੀ ਉਹਨਾਂ ਦੇ ਹਿੱਤ ਵੀ ਸਰਵ ਹੁੰਦੇ ਨੇ। ਕੁਛ ਐਸੇ ਮੁਕਾਮ ਆਉਂਦੇ ਨੇ ਜਿੱਥੇ ਦੋਵੇਂ ਧਿਰਾਂ ਦਾ ਹੀ ਫਾਇਦਾ ਹੋ ਰਿਹਾ ਹੁੰਦਾ ਤੇ ਉਹੀ ਡੀਲ ਜਿਹੜੀ ਹੈ ਫਿਰ ਸਿਰੇ ਵੀ ਚੜ੍ਹਦੀ ਹੈ, ਕਿਉਂਕਿ ਇੱਕ ਦਾ ਵੀ ਇਹ ਨਹੀਂ ਵਨ ਸਾਈਡਡ ਫਾਇਦਾ, ਵਨ ਸਾਈਡਡ ਤਾਂ ਸਰੈਂਡਰ ਹੁੰਦਾ। ਸੋ ਅਸੀਂ ਕਿਸੇ ਦੇ ਪਿਛਲੱਗ ਨਹੀਂ ਹੈ, ਅਸੀਂ ਭਾਵੇਂ ਉਹ ਗੁਆਂਢੀ ਮੁਲਕਾਂ ਦੇ ਹਵਾਲੇ ਨਾਲ ਗੱਲ ਕਰ ਰਹੇ ਹੋਈਏ, ਅਸੀਂ ਭਾਵੇਂ ਇੰਟਰਨੈਸ਼ਨਲ ਪੋਲੀਟਿਕਸ ਦੇ ਹਵਾਲੇ ਨਾਲ ਗੱਲ ਕਰ ਰਹੇ ਹੋਈਏ, ਔਰ ਸਾਨੂੰ ਇਹ ਗੱਲ ਨਜ਼ਰ ਆਉਂਦੀ ਹੈ ਕਿ ਭਾਈ ਇੰਡੀਅਨ ਸਟੇਟ ਨੇ ਜਿਹਨੇ ਸਾਡੇ ਖਿਲਾਫ ਟੋਟਲ ਵਾਰ ਡਿਕਲੇਅਰ ਕੀਤੀ ਹੋਈ ਹੈ, ਲੌਕ ਸਟਾਕ ਐਂਡ ਬੈਰਲ, ਉਹਨਾਂ ਨੇ ਸਾਨੂੰ ਚਾਰੇ ਪਾਸਿਓਂ ਘੇਰਿਆ ਹੋਇਆ। ਉਹਨਾਂ ਦੇ ਵਿੱਚ ਕਦੇ ਵੀ, ਔਰ ਜੇ ਕਿਸੇ 'ਚ ਕੋਈ ਥੋੜ੍ਹੀ ਬਹੁਤ ਵੀ ਫਾਰਸਾਈਟਡਨੈਸ ਹੁੰਦੀ ਦਿੱਲੀ ਰਜੀਮ 'ਚ, ਇੰਦਰਾ ਗਾਂਧੀ ਬਾਰੇ ਹੋ ਸਕਦਾ ਕੋਈ ਕਹੇ ਜੀ ਉਹਨੇ ਜਿਹੜਾ ਉਹ ਸਾਰਾ ਪਲਾਨ ਕੀਤਾ, ਐਗਜ਼ੀਕਿਊਟ ਕੀਤਾ ਜੋ ਵੀ ਜੂਨ 84 ਦਾ ਹਮਲਾ। ਰਾਜੀਵ ਗਾਂਧੀ ਤੋਂ ਲੈ ਕੇ ਹੁਣ ਤੱਕ ਤਾਂ 1 ਦਰਜਨ ਤੋਂ ਜ਼ਿਆਦਾ ਪ੍ਰਾਈਮ ਮਿਨਿਸਟਰ ਆਏ ਨੇ। ਸਿੱਖਾਂ ਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਦਿੱਲੀ ਦੀ ਗੱਦੀ 'ਤੇ ਵੀ ਕੋਈ ਆ ਜਾਏ, ਅਲਟੀਮੇਟਲੀ ਸਿੱਖਾਂ ਦੇ ਖਿਲਾਫ ਜਿਹੜੀ ਜਿਹਨੂੰ ਦੇ ਲਈ ਅੱਜ ਲਫ਼ਜ਼ ਇੰਟੈਲੀਜੈਂਸ ਦੀ ਦੁਨੀਆ ਦੇ ਵਿੱਚ ਡੀਪ ਸਟੇਟ ਕਿਹਾ ਜਾਂਦਾ ਹੈ, ਡੀਪ ਸਟੇਟ ਨੇ ਵਾਰ ਐਲਾਨੀ ਹੋਈ ਹੈ। ਪੰਜਾਬ 'ਚ ਅਮਰਿੰਦਰ ਸੀ ਕਿ ਭਗਵੰਤ ਮਾਨ ਹੈ, ਕੱਲ੍ਹ ਨੂੰ ਕੋਈ ਹੋਰ ਆ ਜਾਏ, ਇਹ ਫਰਕ ਨਹੀਂ ਪੈਂਦਾ ਹੈ, ਕਿਉਂਕਿ ਪੰਜਾਬ ਨੂੰ ਏਜੰਸੀਆਂ ਹੀ ਰਨ ਕਰਦੀਆਂ, ਡੀਪ ਸਟੇਟ ਰਨ ਕਰਦੀ ਹੈ, ਔਰ ਉਹਨਾਂ ਨੇ ਤੁਹਾਨੂੰ ਕਿਸੇ ਪਾਸਿਓਂ ਉੱਠਣ ਨਹੀਂ ਦੇਣਾ ਹੈ। ਉਹਨਾਂ ਨੇ ਮਿੱਥਿਆ ਹੋਇਆ ਕਿ ਤੁਹਾਡੀ ਕੌਮ ਨੂੰ ਕੰਗਾਲ ਕਰਨਾ ਹੈ, ਜ਼ਲੀਲ ਕਰਨਾ ਹੈ, ਉਹਨਾਂ ਦਾ ਪ੍ਰਾਈਡ ਖਤਮ ਕਰਨਾ ਹੈ, ਔਰ ਤੁਹਾਡੀ ਧਰਤੀ ਨੂੰ ਬੰਜਰ ਬਣਾਉਣਾ। ਜਿਹੜਾ ਤੁਸੀਂ ਫਖਰ ਕਰਦੇ ਹੋ ਜੀ ਕਿ ਅਸੀਂ ਜ਼ਿਮੀਂਦਾਰ ਹੈ ਔਰ ਸਾਡੀ ਧਰਤੀ ਅਸੀਂ ਖਵਾਉਂਦੇ ਹਾਂ ਇੰਡੀਆ ਨੂੰ, ਉਹਨਾਂ ਨੇ ਹੁਣ ਉਹਦੇ ਬਰਾਬਰ ਕਈ ਕੁਝ ਖੜਾ ਕਰ ਲਿਆ। ਹੁਣ ਉਹਨਾਂ ਨੂੰ ਤੁਹਾਡੀ ਕਣਕ ਦੀ ਲੋੜ ਵੀ ਨਹੀਂ ਰਹਿਣੀ ਹੈ। ਮੱਧ ਪ੍ਰਦੇਸ਼ ਤੋਂ ਲੈ ਕੇ ਉਹ ਦੂਜੇ ਸਰਦਾਰ ਡੈਮ ਜਿਹੜਾ ਗੁਜਰਾਤ 'ਚ ਬਣਾਇਆ ਜਾਂ ਦੂਜਾ ਵੀਟ ਪ੍ਰੋਡਿਊਸਿੰਗ ਦੂਜੇ ਤੀਜੇ, ਉਹਨਾਂ ਨੇ ਆਪਣੇ, ਉਹਨਾਂ ਨੂੰ ਹੁਣ ਲੋੜ ਨਹੀਂ ਹੈ ਤੁਹਾਡੀ। ਉਹ ਤਾਂ ਰਾਦਰ ਖੇਤੀ ਕਾਨੂੰਨ ਬਣਾ ਕੇ ਉਹ ਤਾਂ ਤੁਹਾਡਾ ਉਹ ਖੋ ਕੇ ਅਲਟੀਮੇਟਲੀ ਆਪਣੇ ਅੰਬਾਨੀਆਂ ਅਡਾਨੀਆਂ ਨੂੰ ਰਜਾਣਾ ਚਾਹੁੰਦੇ ਸੀ। ਹੁਣ ਇਸ ਕੌਨਟੈਕਸਟ ਦੇ ਵਿੱਚ ਚਾਈਨਾ ਦਾ ਰੋਲ ਸਿਰਫ ਕੋਈ ਇੰਟਰਨੈਸ਼ਨਲੀ ਇੱਕ ਐਜ਼ ਏ ਐਮਰਜਿੰਗ ਸੁਪਰ ਪਾਵਰ ਜਾਂ ਆਲਰੇਡੀ ਸੁਪਰ ਪਾਵਰ ਜਾਂ ਸੈਕੰਡ ਬਿਗਰ ਇਕੋਨਮੀ $15 ਟ੍ਰਿਲੀਅਨ ਦੀ ਆਫਟਰ ਯੂਨਾਈਟਿਡ ਸਟੇਟਸ, ਇਸ ਤੋਂ ਇਲਾਵਾ ਜੇ ਅਸੀਂ ਏਸ਼ੀਆ ਦੇ ਵਿੱਚ ਦੇਖੀਏ ਔਰ ਉਸ ਖਿੱਤੇ ਦੇ ਵਿੱਚ ਜਿਹਦੇ ਨਾਲ ਚਾਈਨਾ ਦਾ ਇੰਡੀਆ ਨਾਲ ਬਾਰਡਰ ਲੱਗਦਾ ਹੈ ਨਾਰਥ ਈਸਟ ਦੇ ਵਿੱਚ, ਜਿਹੜਾ ਅਨਡਿਸਾਈਡਡ ਹੈ, LAC ਜਿਸ ਨੂੰ ਲਾਈਨ ਆਫ ਐਕਚੁਅਲ ਕੰਟਰੋਲ ਕਿਹਾ ਜਾਂਦਾ ਹੈ, ਜਿਹੜੀ ਅੰਗਰੇਜ਼ਾਂ ਨੇ ਮੈਕਮੋਨ ਲਾਈਨ ਖਿੱਚੀ ਜਿਹਨੂੰ ਚੀਨ ਨੇ ਕਦੇ ਨਹੀਂ ਮੰਨਿਆ, ਉਹਨੂੰ ਲੈ ਕੇ ਚੀਨ ਨੇ ਭਾਰਤ ਨੂੰ ਕੁੱਟਿਆ 1962 ਦੇ ਵਿੱਚ ਚੰਗੀ ਤਰ੍ਹਾਂ। 40,000 ਸਕੁਅਰ ਮਾਈਲ ਦੇ ਕਰੀਬ ਏਰੀਆ ਭਾਰਤੀਆਂ ਦੀ, ਇਹਨਾਂ ਦੀ ਪਾਰਲੀਮੈਂਟ ਦੇ ਕਹਿਣ ਮੁਤਾਬਕ ਚੀਨ ਨੇ ਖੋਇਆ ਇਹਨਾਂ ਤੋਂ। ਹੁਣ ਵੀ ਉਹਨਾਂ ਦਾ ਕਲੇਮ ਜਿਹਨੂੰ ਇਹ ਅਰੁਣਾਚਲ ਕਹਿੰਦੇ ਨੇ, ਉਹ ਸਾਊਥ ਤਿੱਬਤ ਕਹਿੰਦੇ ਨੇ, ਉਸ ਦੇ ਉੱਤੇ ਹੈ। ਅਕਸਾਈ ਚੇਨ ਦੇ ਉੱਤੇ ਇੰਡੀਆ ਕਾਊਂਟਰ ਕਲੇਮ ਕਰਦਾ, ਜਿਹਨੂੰ ਅਮਿਤ ਸ਼ਾਹ ਨੇ ਪਾਰਲੀਮੈਂਟ 'ਚ ਕਿਹਾ ਸੀ ਜੀ ਅਸੀਂ ਵਾਪਸ ਲਵਾਂਗੇ।
ਔਰ ਜੇ ਅਸੀਂ ਪਿਛਲੇ 2 ਸਾਲ ਦੀਆਂ ਘਟਨਾਵਾਂ ਦੇਖੀਏ, ਅਪ੍ਰੈਲ 2020 ਚ ਚੀਨ ਆਪਣੀਆਂ ਫੌਜਾਂ ਦਾ ਬਿਲਟਅਪ ਸ਼ੁਰੂ ਕਰਦਾ ਹੈ ਨਾਰਥ ਈਸਟ ਦੇ ਬਾਰਡਰ ਤੇ, ਔਰ 20 ਜੂਨ 2020 ਨੂੰ ਜੋ ਗਲਵਾਨ ਵੈਲੀ ਜਿੱਥੇ ਭਾਰਤ ਦੇ 20 ਫੌਜੀ ਮਾਰੇ ਜਾਂਦੇ ਨੇ, 8-9 ਦੇ ਕਰੀਬ, ਜਿਨ੍ਹਾਂ ਦੇ ਵਿੱਚ ਕੋਈ ਇੱਕ ਲੈਫਟੀਨੈਂਟ ਕਰਨਲ ਹੈ, ਇੱਕ ਮੇਜਰ ਹੈ, ਇੱਕ ਕੈਪਟਨ ਹੈ, ਉਹ ਪ੍ਰਿਜ਼ਨਰ ਲਏ ਜਾਂਦੇ ਨੇ, ਪ੍ਰਿਜ਼ਨਰਸ ਆਫ ਵਾਰ, ਉਹਨਾਂ ਨੂੰ ਬਾਅਦ 'ਚ ਉਹਨਾਂ ਨੇ ਹਵਾਲੇ ਕਰ ਦਿੱਤਾ ਇੰਡੀਆ ਦੇ। ਉਸ ਤੋਂ ਜਿਹੜਾ ਸ਼ੁਰੂ ਹੋਇਆ ਟਕਰਾਅ, ਜਿਹਦੇ 'ਚ 15 ਜਿਹੜੇ ਗੱਲਬਾਤ ਦੇ ਦੌਰ ਕਮਾਂਡਰ ਲੈਵਲ ਤੋਂ ਲੈ ਕੇ ਦੋਨੋਂ ਪਾਸੇ, ਕਦੇ ਚੀਨ ਦੀ ਸਰਹੱਦ ਤੇ ਕਦੇ ਭਾਰਤ ਦੀ, ਉਹ ਸਾਰਿਆਂ ਦਾ ਟੋਟਲ ਕਲੈਪਸ। ਔਰ ਜਿਵੇਂ ਅਸੀਂ ਕੱਲ੍ਹ ਵੀ ਜ਼ਿਕਰ ਕੀਤਾ ਸੀ, ਔਰ ਅਸੀਂ ਲਗਾਤਾਰਤਾ ਨਾਲ ਇਸ ਜਿਹੜੇ ਚਾਈਨਾ ਦੇ ਫੋਰਨ ਮਿਨਿਸਟਰ ਨੇ ਮਿਸਟਰ ਵੈਂਗ ਯੀ, ਉਹਨਾਂ ਦੀ ਵਿਜ਼ਿਟ ਦੇ ਉੱਤੇ ਅੱਖ ਰੱਖੀ ਹੋਈ ਸੀ, ਕਿਉਂਕਿ ਉਹਨਾਂ ਨੇ ਪਹਿਲਾਂ ਇਸਲਾਮਾਬਾਦ ਦੇ ਵਿੱਚ ਜਿਹੜਾ OIC ਦਾ, ਜਿਹਦੇ ਵਿੱਚ 57 ਇਸਲਾਮਿਕ ਮਮਾਲਕ ਨੇ, ਉਹਨਾਂ ਦੇ ਸੈਸ਼ਨ 'ਚ ਗੈਸਟ ਆਫ ਆਨਰ ਸੀ, ਉੱਥੋਂ ਉਹ ਫਲਾਈ ਕਰਕੇ ਕਾਬੁਲ ਗਏ। ਔਰ ਅਸੀਂ ਦੱਸਿਆ ਸੀ ਕਿ ਉਹ ਪਹਿਲੇ ਜਿਹੜੇ ਨੇ ਉਹ ਡਿਗਨਿਟਰੀ ਨੇ ਕਿਸੇ ਮੁਲਕ ਦੇ ਆਫਟਰ ਇਮਰਾਨ ਖਾਨ, ਜਿਹੜਾ ਨੇ ਤਾਲਿਬਾਨ ਨੂੰ ਇਨ ਵੇ ਜਿਹੜਾ ਉਹ ਇਹ ਡੀ ਫੈਕਟੋ ਰੈਕਗਨੀਸ਼ਨ ਹੀ ਹੁੰਦੀ ਹੈ, ਡੀ ਜੂਰਿਸ ਤਾਂ ਨਹੀਂ ਹੈ ਕਿ ਭਾਈ ਜਦੋਂ ਤੁਸੀਂ ਜਾ ਕੇ ਉਹਨਾਂ ਨਾਲ ਮਿਲ ਰਹੇ ਹੋ। ਔਰ ਜਿਹੜਾ ਅਨਐਕਸਪੈਕਟਡਲੀ ਜਿਹਨੂੰ ਈਵਨ ਇੰਡੀਅਨ ਮੀਡੀਆ ਨੇ ਵੀ ਕਿਸੇ ਨੇ, ਕਿਉਂਕਿ ਕੋਈ ਇਨਵੀਟੇਸ਼ਨ ਜਾਂ ਕੋਈ ਪਲੈਨਡ ਵਿਜ਼ਿਟ ਨਹੀਂ ਸੀ, ਔਰ ਕਾਬਲ ਤੋਂ ਜਿਹੜੇ ਮਿਸਟਰ ਵੈਂਗ ਯੀ ਨੇ ਉਹ ਦਿੱਲੀ ਪਹੁੰਚੇ। ਔਰ ਕੱਲ੍ਹ ਅਸੀਂ ਡਿਸਕਸ ਕੀਤਾ ਸੀ ਕਿ ਵੀ ਭਾਰਤ ਨੇ ਕਿਵੇਂ ਜਿਹੜਾ ਥੁੱਕਿਆ ਚੱਟਿਆ, ਕਿ ਉਹਨਾਂ ਦਾ ਇਹ ਕਹਿਣਾ ਸੀ ਕਿ ਚੀਨ ਦੇ ਨਾਲ ਕੋਈ ਬਿਜ਼ਨਸ ਨਾਰਮਲ ਨਹੀਂ ਹੋ ਸਕਦੀ ਜਦੋਂ ਤੱਕ ਜਿਹੜਾ ਬਾਰਡਰ ਦੇ ਉੱਤੇ ਡੀ ਐਸਕੇਲੇਸ਼ਨ ਨਹੀਂ ਹੁੰਦੀ। ਇਸ ਵੇਲੇ ਜਿਹੜਾ ਨਾਰਥ ਈਸਟ ਬਾਰਡਰ ਹੈ ਲਦਾਖ ਤੋਂ ਲੈ ਕੇ, ਔਰ ਇਹ ਸਾਰੇ ਹੀ ਪੈਂਗੋਂਗ ਸੋ, ਡੈਪਸੋਂਗ, ਔਰ ਇਹ ਸਾਰੇ 'ਚ ਲਗਭਗ 1 ਲੱਖ ਦੇ ਕਰੀਬ ਚੀਨ ਦੇ ਫੌਜੀ, 70,000 ਤੋਂ 1 ਲੱਖ ਫਿਗਰ ਕੋਟ ਹੁੰਦੀ ਹੈ, ਇੰਨੇ ਕਿ ਇਧਰਲੇ ਸਾਈਡ ਤੇ ਨੇ। ਉਹ ਬਿਲਕੁਲ ਕਿਸ ਟੈਂਪਰੇਚਰ ਦੇ ਵਿੱਚ ਤੁਸੀਂ 18,000 ਤੋਂ 22, 24, 25, 24,000 ਤੱਕ ਦੀ ਹਾਈਟ ਤੇ ਦੇਖੋ, ਜਿੱਥੇ ਫਰੋਸਟ ਨਾਲ ਕਿੰਨੇ ਮਰਦੇ ਨੇ, ਗੈਂਗਰੀਨ ਹੁੰਦਾ ਹੈ, ਔਰ ਕਿੰਨੀ ਕਾਸਟ ਜਿਹੜੀ ਹੈ ਉਹ ਲੱਗਦੀ ਹੈ ਉੱਥੋਂ ਤੱਕ ਪਹੁੰਚਣ ਦੇ ਲਈ, ਔਰ ਕੀ ਚੱਲ ਰਿਹਾ। ਔਰ ਇਹ ਪਿਛਲੇ 2 ਸਾਲ ਤੋਂ ਇਹ ਐਸਕੇਲੇਸ਼ਨ ਹੀ ਹੈ ਸਾਰੀ ਸਿਚੁਏਸ਼ਨ ਦੀ, ਕੋਈ ਡੀ ਐਸਕੇਲੇਸ਼ਨ ਦੀ ਲਾਈਨ ਨਹੀਂ ਹੈ। ਔਰ ਇਹ ਹਾਲਾਂ ਅਸੀਂ ਇਹ ਕਿਹਾ ਕਿ ਭਾਈ ਇੰਡੀਆ ਨੇ ਅਗੇਨ ਇੱਕ ਸਰੈਂਡਰ ਵਾਂਗ ਕੀਤਾ, ਔਰ ਚਾਈਨਾ ਦੇ ਫੋਰਨ ਮਿਨਿਸਟਰ ਜਿਹੜੇ ਨੇ ਵੈਂਗ ਯੀ, ਉਹ ਦਿੱਲੀ 'ਚ ਆਏ, ਉਹਨਾਂ ਦੀ ਮੁਲਾਕਾਤ ਲਗਭਗ 3 ਘੰਟੇ, ਕਿਉਂਕਿ ਕੱਲ੍ਹ ਸਾਡੇ ਕੋਲ ਡਿਟੇਲਸ ਨਹੀਂ ਸੀ, ਕੱਲ੍ਹ ਤੋਂ ਮਿਲ ਰਹੇ ਸੀ, ਅੱਜ ਅਸੀਂ ਉਸ ਡਿਟੇਲ ਨੂੰ ਤੋਂ ਵਾਕਫ ਹੈ। ਲਗਭਗ 3 ਘੰਟੇ ਉਹਨਾਂ ਦੀ ਜੈ ਸ਼ੰਕਰ ਨਾਲ ਮੁਲਾਕਾਤ ਹੋਈ, ਜਿਹੜਾ ਇੰਡੀਅਨ ਫੋਰਨ ਮਿਨਿਸਟਰ ਹੈ, ਐਸ ਜੈ ਸ਼ੰਕਰ ਸ਼ਾਇਦ ਉਹਨਾਂ ਦਾ ਨਾਂ ਹੈ। ਔਰ ਫਿਰ ਅਜੀਤ ਡੋਵਲ ਜਿਹੜਾ ਕਰਤਾ ਧਰਤਾ ਇੰਟੈਲੀਜੈਂਸ ਔਰ ਦੂਜਿਆਂ ਦਾ, ਔਰ ਇਸ 'ਚੋਂ ਹਾਲਾਂਕਿ ਪਹਿਲਾਂ ਵੀ ਸੀ ਕਿ ਵੀ ਈਵਨ ਚਾਈਨਾ ਨੂੰ ਸੱਦ ਲੈਣਾ ਹੀ ਜਿਹੜਾ ਉਹ ਇਹਨਾਂ ਦੀ ਹੇਠੀ ਸੀ, ਕਿਉਂਕਿ ਜੇ ਤੁਸੀਂ ਪੋਜੀਸ਼ਨ ਲਈ ਹੋਈ ਹੈ ਤੇ ਆ ਕੇ ਉਹਨਾਂ ਨੂੰ ਲੱਗਦਾ ਹੋਣਾ ਕਿ ਵੀ ਚਲੋ ਹੁਣ ਜੇ ਸੱਦਿਆ ਤੇ ਸ਼ਾਇਦ ਗੋਡੇ ਗਾਡੇ ਟੇਕ ਕੇ ਨੱਕ ਨੂੰ ਰਗੜ ਕੇ ਕੋਈ ਸਾਨੂੰ ਕੰਸੈਸ਼ਨ ਦੇ ਦੇਣ। ਕੰਸੈਸ਼ਨ ਤਾਂ ਇਹੀ ਹੈ ਕਿ ਭਾਈ ਡੀ ਐਸਕੇਲੇਸ਼ਨ, ਉੱਥੋਂ ਫੌਜ ਤੁਸੀਂ ਪਿੱਛੇ ਕਰੋ। ਔਰ ਉਸ ਦੇ ਨਾਲ ਇਹਨਾਂ ਨੂੰ ਹੋਰ ਵੀ ਮਿਰਚਾਂ ਲੱਗੀਆਂ ਜਦੋਂ ਕਿ OIC ਦੇ ਸੈਸ਼ਨ ਦੇ ਵਿੱਚ ਚੀਨ ਦੇ ਫੋਰਨ ਮਿਨਿਸਟਰ ਨੇ, ਜਦੋਂ ਇਮਰਾਨ ਖਾਨ ਹੋਰਾਂ ਨੇ ਕਸ਼ਮੀਰ ਦਾ ਮੁੱਦਾ ਲਿਆਂਦਾ ਤੇ ਉਹਨਾਂ ਨੇ ਆਪਣਾ ਸਪੀਚ ਦੇ ਵਿੱਚ ਕਿਹਾ ਕਿ ਜਿਹੜੀ ਪੋਜੀਸ਼ਨ OIC ਔਰ ਇਸਲਾਮਿਕ ਮਮਾਲਕ ਦੀ ਹੈ ਕਸ਼ਮੀਰ ਦੇ ਉੱਤੇ, ਅਸੀਂ ਉਹਦੀ ਪੂਰੀ ਹਮਾਇਤ ਕਰਦੇ ਹਾਂ। ਸੋ ਜ਼ਾਹਰ ਹੈ ਕਿ ਚਾਈਨਾ ਨੇ ਇੱਕ ਸਟੈਪ ਅੱਗੇ ਜਾਂਦੇ ਆ ਜਿਹੜਾ ਉਹੀ ਜਿਹੜੇ UN ਸਿਕਿਉਰਿਟੀ ਕੌਂਸਲ ਦੇ ਰੈਜ਼ੋਲੂਸ਼ਨ ਨੇ ਕਿ ਕਸ਼ਮੀਰ ਦੇ ਵਿੱਚ ਰਾਏਸ਼ੁਮਾਰੀ ਨਾਲ ਫੈਸਲਾ ਕਰਾਇਆ ਜਾਏ, ਉਸ ਦੇ ਉੱਤੇ ਆਪਣੀ ਮੋਹਰ ਲਾਈ। ਇਹ ਇੰਡੀਆ ਦੇ ਲਈ, ਔਰ ਉਹ ਇਹ ਕਹਿ ਕੇ ਅਗਲੇ ਦਿਨ ਕਾਬਲ ਤੋਂ ਉਸ ਤੋਂ ਅਗਲੇ ਦਿਨ ਇੰਡੀਆ ਪਹੁੰਚ ਗਏ। ਹੁਣ ਇਹ ਉਹਨਾਂ ਦੇ ਲਈ ਸਵਾਲੋ ਕਰਨਾ ਤਾਂ ਵੈਸੇ ਔਖਾ ਸੀ, ਹਾਲਾਂਕਿ ਇੰਡੀਅਨ ਫੋਰਨ ਆਫਿਸ ਨੇ ਫੌਰਨ ਇਸ ਦੇ ਉੱਤੇ ਆਪਣੀ ਜਿਹੜੀ ਹੈ ਉਹ ਪ੍ਰੋਟੈਸਟ ਜ਼ਾਹਰ ਕਰ ਦਿੱਤਾ ਸੀ। ਫਿਰ ਵੀ ਇਹ ਲੱਗਦਾ ਸੀ ਕਿ ਵੀ ਸ਼ਾਇਦ ਦੇ ਅੱਲਾ ਕੇ ਨਾਮ ਕਿ ਜਾਂਦੇ ਜਾਂਦੇ ਸ਼ਾਇਦ ਕੋਈ ਚਾਈਨਾ ਕੋਈ ਫੇਵਰ ਕਰ ਜਾਏ, ਪਰ ਹੁਣ ਜਿਹੜੀ ਹਕੀਕਤ ਹੁਣ ਉੱਥੋਂ ਫਲਾਈ ਕਰ ਚੁੱਕੇ ਨੇ ਬੈਕ, ਔਰ ਉਹਦੇ 'ਚ ਕੋਈ ਵੀ ਜਿਹੜਾ ਹੱਥ ਪੱਲਾ ਭਾਰਤ ਨੂੰ ਨਹੀਂ ਫੜਾਇਆ ਗਿਆ। ਔਰ ਈਵਨ ਇੱਕ ਇਹ ਵੀ ਜਿਹੜੇ ਇਸ਼ੂ ਨੇ, ਜਿਵੇਂ ਮੇਨ ਤਾਂ ਬਾਰਡਰ ਇਸ਼ੂ ਹੈ, ਪਲੱਸ ਹੁਣ ਕਸ਼ਮੀਰ ਵਿੱਚ ਆ ਗਿਆ, ਔਰ ਹਜ਼ਾਰਾਂ ਦੀ ਗਿਣਤੀ 'ਚੋਂ, ਨੰਬਰ ਤਾਂ ਮੈਨੂੰ ਨਹੀਂ ਪਤਾ, ਪਰ ਕਾਫੀ ਵੱਡੀ ਗਿਣਤੀ ਹੈ ਜਿਹੜੇ ਇੰਡੀਅਨ ਸਟੂਡੈਂਟ, ਜਿਵੇਂ ਅਸੀਂ
ਬਹੁਤਿਆਂ ਨੂੰ ਪਤਾ ਹੀ ਨਹੀਂ ਸੀ ਕਿ ਯੂਕਰੇਨ ਦੇ ਵਿੱਚ 20,000 ਇੰਡੀਅਨ ਸਟੂਡੈਂਟ ਜਿਹੜਾ ਉਹ ਬੈਠਾ ਹੋਇਆ, ਮੈਨੂੰ ਵੀ ਨਹੀਂ ਸੀ ਪਤਾ। ਹਾਲਾਂ ਮੈਂ ਆਪਣੇ ਆਪ ਨੂੰ ਇਨਫੋਰਮਡ ਰੱਖਦਾ ਕੀ ਚੱਲ ਰਿਹਾ। ਰਸ਼ੀਆ ਦਾ ਮੈਨੂੰ ਪਤਾ ਸੀ ਕਿ ਵੀ ਜਾਂਦੇ ਸੀ, ਸਾਡੇ ਜ਼ਮਾਨੇ 'ਚ ਵੀ ਨਾ 80s 90s ਦੇ ਵਿੱਚ ਜਿਹੜਾ ਹੈ ਉਸ, ਲੇਕਿਨ ਹੁਣ ਚੀਨ ਦੇ ਵਿੱਚ ਵੀ ਸ਼ਾਇਦ ਯੂਕਰੇਨ ਤੋਂ ਵੀ ਜ਼ਿਆਦਾ ਵੱਡਾ ਨੰਬਰ ਹੋਏ ਜਿਹੜੇ ਸਟੂਡੈਂਟ ਪੜ੍ਹਨ ਜਾਂਦੇ ਨੇ, ਮੈਡੀਸਨ ਵੀ, ਟੈਕਨੋਲੋਜੀ ਵੀ, ਦੂਜੇ ਵੀ, ਕਿਉਂਕਿ ਚਾਈਨਾ ਫਿਊਚਰ ਹੈ ਆਉਣ ਵਾਲੇ ਪੀਰੀਅਡ ਦੇ ਵਿੱਚ। ਉਹ IT ਸੈਕਟਰ ਹੋਏ, ਮੈਡੀਕਲ, ਔਰ ਦੂਸਰਾ ਹੁਣ ਜਦੋਂ ਦਾ ਕੋਵਿਡ ਦਾ ਜਿਹੜਾ ਉਹ ਐਪੀਡੈਮਿਕ ਆਇਆ, ਜਿਹੜੇ ਸਟੂਡੈਂਟ ਉੱਥੋਂ ਆ ਗਏ ਜਾਂ ਦੂਜੇ, ਹੁਣ ਵੀ ਚਾਈਨਾ ਦੀਆਂ ਕੰਡੀਸ਼ਨਸ ਇੰਨੀਆਂ ਸਖਤ ਨੇ ਕਿ ਉਹ ਜਿਹੜੀ ਉਹਨਾਂ ਦੀ ਵੈਕਸੀਨੇਸ਼ਨ ਹੈ ਉਸ ਤੋਂ ਬਿਨਾਂ ਕਿਸੇ ਹੋਰ ਨੂੰ ਮੰਨਣ ਨੂੰ ਤਿਆਰ ਨਹੀਂ। ਇਸ ਲਈ ਉਹ ਸਾਰੇ ਸਟੂਡੈਂਟ ਅਜੇ ਇੰਡੀਆ ਬੈਠੇ ਹੋਏ ਨੇ। ਔਰ ਇਹ ਇੰਡੀਅਨ ਗਵਰਨਮੈਂਟ ਕਿਉਂਕਿ ਇਹਨਾਂ ਨੇ ਹਾਰਡ ਲਾਈਨ ਲਈ ਕਿ ਜੀ ਅਮਰੀਕਾ ਨਾਲ ਰਲ ਕੇ ਕੁਆਡ ਕਰ ਲਿਆ, ਚਾਈਨਾ ਨੇ ਵੀ ਕਿਹਾ ਵੀ ਬੈਠੇ ਰਹੋ। ਹੁਣ ਇੱਕ ਤਾਂ ਉਹਨਾਂ ਦਾ ਵਕਤ ਜ਼ਾਇਆ ਹੋ ਰਿਹਾ, ਸਟੂਡੈਂਟਸ ਦਾ ਪੈਸਾ ਤਾਂ ਜੋ ਗਿਆ ਜਾਂ ਗਿਆ ਹੀ ਗਿਆ, ਲੇਕਿਨ ਇਹ ਸੀ ਵੀ ਸ਼ਾਇਦ ਜੇ ਬਾਰਡਰ ਜਾਂ ਦੂਸਰੇ ਮੁੱਦੇ ਤੇ ਕੋਈ ਕੰਸੈਸ਼ਨ ਨਾ ਵੀ ਦੇਣ ਤੇ ਕੋਈ ਨਾ ਕੋਈ ਸ਼ਾਇਦ ਸਟੂਡੈਂਟਸ ਨੂੰ ਅਲਾਓ ਕਰ ਦੇਣ, ਜਾਂ ਵੀਜ਼ਾ ਦੀ ਜਿਹੜੀ ਕੰਡੀਸ਼ਨ ਹੈ ਜਿੰਨਾ ਕੁ ਜੋ ਵੀ ਹੈ ਉਹਨੂੰ ਫੈਸਿਲੀਟੇਟ ਕਰਨ ਦਾ ਹੋਏ। ਪਰ ਇਸ ਦੇ ਉੱਤੇ ਵੀ ਜਿਹੜੀ ਹੈ ਉਹ ਕੋਈ ਵੀ ਜਿਹੜੀ ਉਹਨਾਂ ਨੇ ਰਾਹਤ ਨਹੀਂ ਦਿੱਤੀ। ਔਰ ਇਸ ਦੇ ਉੱਤੇ ਜਿਹੜਾ ਜੁਆਇੰਟ ਤਾਂ ਕੋਈ ਸਟੇਟਮੈਂਟ ਵੀ ਨਹੀਂ ਆਈ, ਲੇਕਿਨ ਸੜੇ ਭਲੇ ਕੀ ਕਹਿੰਦੇ ਨੇ, ਭਰੇ ਪੀਤੇ ਸੜੇ ਬੜੇ ਜਿਹੜਾ S ਜੈਸ਼ੰਕਰ ਨੇ ਆਪਣੀ ਪ੍ਰੈਸ ਕਾਨਫਰੰਸ ਦੇ ਵਿੱਚ ਕਿਹਾ ਬਾਅਦ ਦੇ ਵਿੱਚ ਕਿ ਬਈ ਦੇਅਰ ਕੈਨ ਬੀ ਨੋ ਨੋਰਮੈਲਿਟੀ ਇਨ ਇੰਡੀਆ ਚਾਈਨਾ ਟਾਈਜ਼ ਅਨਲੈਸ ਦਾ ਟਰੂਪਸ ਅਮੈਸਡ ਐਟ ਲਾਈਨ ਆਫ ਐਕਚੁਅਲ ਕੰਟਰੋਲ ਆਰ ਵਿਦਡਰਾਨ, ਕਿ ਜਦੋਂ ਤੱਕ ਚੀਨ ਆਪਣੇ ਉੱਥੋਂ ਟਰੂਪ ਵਾਪਸ ਨਹੀਂ ਕਰਦਾ ਹਾਲਾਤ ਜਿਹੜੇ ਨੇ ਨਾਰਮਲ ਹੋ ਨਹੀਂ ਸਕਦੇ। ਔਰ ਹਾਲਾਂਕਿ ਫਿਰ ਬਾਕੀ ਜਿਹੜੀ ਡਿਪਲੋਮੈਟਸ ਦੀ ਲੈਂਗੁਏਜ ਹੁੰਦੀ ਹੈ ਕਿ ਜਿਹੜੀ ਗੱਲਬਾਤ 3 ਘੰਟੇ ਹੋਈ, ਦੈਟ ਵਾਜ਼ ਔਨ ਬ੍ਰੌਡ ਐਂਡ ਸਬਸਟੈਂਟਿਵ ਏਜੰਡਾ, ਉਹਦੇ 'ਚ ਅਫਗਾਨਿਸਤਾਨ ਦੀ ਗੱਲ ਵੀ ਹੋਈ, ਉਸ ਦੇ ਵਿੱਚ ਯੂਕਰੇਨ ਦੀ ਗੱਲ ਵੀ ਹੋਈ। ਪਰ ਹਕੀਕਤ ਇਹ ਹੈ ਕਿ ਨਾ ਸਟੂਡੈਂਟਸ ਦੇ ਮੁੱਦੇ ਤੇ ਕੋਈ ਕੰਸੈਸ਼ਨ। ਦੂਸਰਾ, ਚਾਈਨਾ ਬਹੁਤ ਜਲਦੀ ਅਫਗਾਨਿਸਤਾਨ ਦੇ ਨਾਲ ਲੱਗਦੇ ਜਿਹੜੇ ਗਵਾਂਢੀ ਮੁਲਕ ਨੇ, ਪਾਕਿਸਤਾਨ, ਅਜ਼ਰਬਾਈਜਾਨ, ਉਜ਼ਬੇਕਿਸਤਾਨ, ਤਾਜ਼ਿਕਸਤਾਨ, ਇਹਨਾਂ ਸਾਰਿਆਂ ਨੂੰ ਸਤਾਨਾਂ ਨੂੰ ਉਹਨਾਂ ਦੀ ਇੱਕ ਸਮਿਟ ਕਰਾ ਰਿਹਾ ਬੀਜਿੰਗ ਦੇ ਵਿੱਚ। ਔਰ ਕਿਹਾ ਉਹਨਾਂ ਨੇ ਇਹੀ ਕਿ ਗਵਾਂਢੀ ਮੁਲਕ, ਲੇਕਿਨ ਉਹਦੇ 'ਚ ਭਾਰਤ ਨੂੰ ਸੱਦਾ ਨਹੀਂ ਦਿੱਤਾ ਹੋਇਆ। ਸੋ ਇਹ ਐਕਸਪੈਕਟ ਕਰਦੇ ਸੀ ਕਿ ਚਲੋ ਤਰਲੇ ਮਿੰਨਤਾਂ ਕਰਕੇ ਜੇ ਉਹ ਆ ਹੀ ਗਿਆ ਇੱਥੇ ਤੇ ਜਾਣ ਲੱਗਿਆ ਕਿਹਾ ਜਾਏਗਾ ਕਿ ਆ ਜਾਓ ਤੁਸੀਂ ਵੀ। ਉਹਨਾਂ ਨੇ ਵੈਸੇ ਇਨਵਾਈਟ ਕੀਤਾ ਅਜੀਤ ਡੋਵਲ ਨੂੰ ਕਿ ਵੀ ਤੂੰ ਬੀਜਿੰਗ ਆ, ਔਰ ਉਹਦੇ ਥੱਲੇ ਕਿ ਭਾਈ, ਕਿਉਂਕਿ ਇੱਕ ਗੱਲ ਦਾ ਧਿਆਨ ਰਿਹਾ ਕਿ ਚਾਈਨਾ ਕੱਲਾ ਇਹੀ ਨਹੀਂ ਕਿ ਉਸ ਦਾ ਇੱਕ ਵੱਡਾ ਐਜ਼ ਏ ਪਾਵਰ ਰੋਲ ਹੈ। ਜਿਹੜੀ ਇੱਕ ਆਰਗੇਨਾਈਜੇਸ਼ਨ ਜਦੋਂ ਇੰਡੀਆ ਐਂਬੀਸ਼ੀਅਸ ਸੀ ਔਰ ਅਜੇ ਅਮਰੀਕਾ ਦੇ ਘਨਾੜੇ ਨਹੀਂ ਸੀ ਚੜ੍ਹਿਆ, ਉਦੋਂ ਇਹਨਾਂ ਨੇ 5 ਮੁਲਕਾਂ ਨੇ ਇੱਕ ਬਾਡੀ ਬਣਾਈ ਸੀ, ਦਾ ਰੱਖਿਆ ਸੀ ਬ੍ਰਿਕਸ। ਉਹਦੇ 'ਚ ਬ੍ਰਾਜ਼ੀਲ, ਰਸ਼ੀਆ, ਇੰਡੀਆ, ਚਾਈਨਾ ਐਂਡ ਸਾਊਥ ਅਫਰੀਕਾ। ਹੁਣ ਇਹਨਾਂ 'ਚ ਚਾਈਨਾ ਤਾਂ ਆਲਰੇਡੀ UN ਸਿਕਿਉਰਿਟੀ ਕਾਉਂਸਲ ਦਾ ਮੈਂਬਰ ਹੈ। ਹੁਣ ਬ੍ਰਾਜ਼ੀਲ ਵੀ, ਇੰਡੀਆ ਵੀ ਔਰ ਸਾਊਥ ਅਫਰੀਕਾ ਵੀ ਜਿਹੜਾ ਹੈ, ਇਹਨਾਂ ਦੀ ਚਾਹਨਾ ਸੀ ਕਿ ਜੀ ਅਸੀਂ ਸਿਕਿਉਰਿਟੀ ਕਾਉਂਸਲ 'ਚ ਆਈਏ, ਇਕੋਨਮੀ ਵੀ ਗਰੋ ਉਹਨਾਂ ਨੂੰ ਸੀ ਜੀ ਸਾਡੇ 5 ਮੁਲਕਾਂ ਦੀ ਜਿਹੜੀ ਜੁਆਇੰਟ ਇਕੋਨਮੀ ਹੈ ਉਹ ਇੰਨੇ % ਬਣਦੀ ਹੈ। ਹੁਣ ਚਾਈਨਾ ਜਿਹੜਾ ਉਸ ਬ੍ਰਿਕਸ ਦਾ ਹੈੱਡ ਹੈ, ਨੈਕਸਟ ਜਿਹੜਾ ਉਹਨਾਂ ਦਾ ਹੋਣਾ ਸੈਸ਼ਨ, ਪਿੱਛੇ ਜੇ ਗੋਆ ਹੋਇਆ ਸੀ ਕੋਵਿਡ ਤੋਂ ਪਹਿਲਾਂ, ਉਹ ਚਾਈਨਾ ਦੇ ਵਿੱਚ ਹੋਣਾ। ਸੋ ਉਸ ਕਿਉਂਕਿ ਚਾਈਨਾ ਉਸ ਦੀ ਚੇਅਰ 'ਚ ਹੈ, ਉਸ ਬਾਰੇ ਉਹ ਗੱਲਬਾਤ ਕਰਨਾ ਚਾਹੁੰਦੇ ਸੀ। ਲੇਕਿਨ ਇਸ ਤਰ੍ਹਾਂ ਲੱਗਦਾ ਹੈ ਵੀ ਕਿਉਂਕਿ ਇੰਡੀਆ ਦੀ ਫੂਕ ਚੀਨ ਨੇ ਹਰ ਪਾਸਿਓਂ ਕੱਢੀ ਹੋਈ ਹੈ, ਔਰ ਹੁਣ ਇੰਡੀਆ ਨੂੰ ਵੀ ਇਹ ਨਹੀਂ ਲੱਗਦਾ ਕਿ ਵੀ ਬ੍ਰਿਕਸ ਦੇ ਨਾਲ ਉਸ ਦੀ ਕੋਈ ਦਿਲਚਸਪੀ ਰਹਿ ਗਈ ਹੈ। ਹਾਲਾਂਕਿ ਇੰਡੀਆ ਲਈ ਵੀ ਇੱਕ ਪ੍ਰਾਊਡ ਮੂਮੈਂਟ ਆ ਰਹੀ ਹੈ ਕਿ G20 ਮੁਲਕਾਂ ਦਾ ਜਿਹੜਾ ਨੈਕਸਟ ਉਹਨਾਂ ਦੀ ਸਮਿਟ ਹੈ ਉਹ ਦਿੱਲੀ ਦੇ ਵਿੱਚ ਹੋਣ ਜਾ ਰਹੀ ਹੈ 2023 ਦੇ ਵਿੱਚ। ਔਰ ਇਸੇ ਤਰ੍ਹਾਂ ਜਿਹੜੀ ਗਰੁੱਪਿੰਗ ਦੇ ਵਿੱਚ ਚਾਈਨਾ ਦੀ ਸਰਦਾਰੀ ਹੈ, ਸ਼ੰਘਾਈ ਕੋਆਪਰੇਸ਼ਨ, ਉਹਨਾਂ ਦਾ ਵੀ 2023 ਦੇ ਵਿੱਚ ਆ ਰਿਹਾ। ਸੋ ਚੀਨ ਨੇ ਥੋੜ੍ਹਾ ਬਹੁਤ ਈਗੋ ਮੈਸਾਜ ਕਰਨ ਦੀ ਕੋਸ਼ਿਸ਼ ਕੀਤੀ ਇੰਡੀਆ ਦੀ ਕਿ ਭਾਈ ਇਹ ਜਿਹੜਾ ਤੁਹਾਨੂੰ ਵੀ ਇਹ ਆਨਰ ਹੈ ਔਰ ਇਹ ਜਿਹੜਾ ਵਰਲਡ ਹੈ ਹੁਣ ਏਸ਼ੀਅਨ ਮੂਵਮੈਂਟ ਇਨ ਗਲੋਬਲ ਗਵਰਨੈਂਸ ਹੈ ਕਿ ਇਹ ਸਾਡੀ ਪ੍ਰਾਊਡ ਮੂਵਮੈਂਟ ਹੋਏਗੀ ਏਸ਼ੀਅਨ ਦੀ 2023 'ਚ ਤੁਸੀਂ G20 ਸੈਸ਼ਨ ਕਰੋਗੇ ਜਾਂ ਦੂਜਾ। ਪਰ ਇਹ ਲੱਗਦਾ ਨਹੀਂ ਹੈ ਕਿ ਇੰਡੀਅਨ ਇਹਦੇ 'ਤੇ ਕੋਈ ਅਮਿਊਜ਼ ਹੋਏ ਨੇ, ਕਿਉਂਕਿ ਉਹਨਾਂ ਨੂੰ ਇਹ ਨਹੀਂ ਇਹ ਪਤਾ ਹੋਣਾ ਚਾਹੀਦਾ ਵੀ ਚੀਨੇ ਜਿਹੜੇ ਨੇ ਦੁਨੀਆ ਦੇ ਸਭ ਤੋਂ ਪੁਰਾਣੇ ਵਪਾਰੀ ਨੇ। ਤੁਸੀਂ ਇੱਥੇ ਵੀ ਕਿਸੇ ਚਾਈਨੀਜ਼ ਤੋਂ ਬਾਰਗੇਨਿੰਗ ਤਾਂ ਕਰਨਗੇ ਦੂਜੇ ਤੀਜੇ, ਪਰ ਜਦੋਂ ਤੁਸੀਂ ਬਾਰਗੇਨਿੰਗ ਕਰਕੇ ਬਾਹਰ ਆ ਕੇ ਸੋਚੋਗੇ ਵੀ
ਕਿ ਅਸੀਂ ਜਿਹੜਾ ਇੰਨੇ ਦਾ ਲਿਆ, ਜਦੋਂ ਤੁਹਾਨੂੰ ਬਾਅਦ ਚ ਪਤਾ ਲੱਗਦਾ ਉਹਦੇ ਚ ਵੀ ਤੁਸੀਂ ਲੂਜ਼ ਹੀ ਕੀਤਾ ਹੁੰਦਾ। ਸੋ ਚਾਈਨੀਜ਼ ਨਾਲ ਡੀਲ ਕਰਨਾ ਸੌਖਾ ਨਹੀਂ ਹੈ, ਸਭ ਤੋਂ ਟਫ ਵਪਾਰੀ ਨੇ, ਔਰ ਬਿਲਕੁਲ ਉਹ ਆਪਣੀਆਂ ਸ਼ਰਤਾਂ ਮਨਵਾ ਕੇ ਹੀ ਹਟਦੇ ਨੇ। ਔਰ ਇਸ ਦੇ ਉੱਤੇ ਜਦੋਂ ਹੁਣ ਜੈ ਸ਼ੰਕਰ ਨੂੰ ਪੁੱਛਿਆ ਔਰ ਜਦੋਂ ਪ੍ਰੈਸ ਕਾਨਫਰੰਸ ਕੀਤੀ ਕੋਰਸਪੋਂਡੈਂਟ ਨੇ ਵੀ ਕਿਵੇਂ ਰਿਹਾ, ਉਹਨੇ ਕਿਹਾ ਇਫ ਯੂ ਆਸਕ ਮੀ is our relationship normal today, my answer to you is no, it's not, and it cannot be normal if the situation in the border areas is abnormal। कि जे border area ਦੇ ਉੱਤੇ ਹੀ de-escalation ਨਹੀਂ ਹੋਈ ਤੇ normal ਕਿੱਥੋਂ ਹੋਈ situation? ਨਹੀਂ। ਹੁਣ ਚਾਈਨਾ ਦੀ ਤੁਸੀਂ ਟੇਕ ਦੇਖੋ, ਹੁਣ ਇਹ ਤਾਂ ਆਪਣੀ ਫਰਸਟ੍ਰੇਸ਼ਨ, ਇਹ ਡਿਪਲੋਮੇਸੀ ਚ ਹਾਲਾਂ ਐਸ ਜੈ ਸ਼ੰਕਰ ਵੀ ਮਜ਼ਿਆ ਹੋਇਆ ਡਿਪਲੋਮੈਟ ਹੈ, ਪਰ ਜਿਸ ਫਰਸਟ੍ਰੇਸ਼ਨ ਜੋ ਗੱਲ ਕਰ ਰਿਹਾ ਹੈ, ਇਹ ਤਾਂ ਮੈਨੂੰ ਲੱਗਦਾ ਵੀ ਅੰਦਰ ਵੜ ਕੇ ਭਾਵੇਂ ਚੀਨ ਨੇ ਕੁੱਟਿਆ ਹੀ ਨਾ ਹੋਇਆ ਉਹਨੂੰ ਫੋਰਨ ਮਿਨਿਸਟਰ ਨੇ। ਨਹੀਂ ਤਾਂ ਇਹ ਬਹੁਤ ਬੈਲੈਂਸਡ ਹੈ, ਬਹੁਤ ਜਿਹੜਾ ਚੰਗੇ ਡਿਪਲੋਮੈਟਸ ਚੋਂ ਆਉਂਦਾ ਹੈ। ਇਹਦਾ ਪਿਓ ਵੀ 3 ਜਨਰੇਸ਼ਨਾਂ ਇਸ ਫੀਲਡ 'ਚ ਨੇ। ਹੁਣ ਚਾਈਨਾ ਦਾ ਤੁਸੀਂ ਦੇਖੋ, ਚਾਈਨਾ ਦੇ ਫੋਰਨ ਮਿਨਿਸਟਰ ਨੇ ਇਹ ਕਿਹਾ ਕਿ ਵੀ ਅਸੀਂ ਤਾਂ 3 ਨੁਕਤਿਆਂ ਦੀ ਅਪਰੋਚ ਜਿਹੜੀ ਆ 3 ਪੁਆਇੰਟ ਅਪਰੋਚ ਦਿੱਤੀ, ਔਰ ਇਹ ਮਿਸਟਰ ਡੋਵਲ ਦੇ ਨਾਲ ਗੱਲਬਾਤ ਵੀ ਉਹਨਾਂ ਨੇ ਕਿਹਾ ਜੀ ਕਿ ਵੀ ਪਹਿਲੀ ਗੱਲ ਤਾਂ ਇਹ ਹੈ ਕਿ ਵਿਊ ਟਾਈਜ਼ ਵਿਦ ਏ ਲੌਂਗ ਟਰਮ ਵਿਜ਼ਨ, ਕਿ ਇੱਥੇ ਨਾ ਫਸੇ ਰਹੋ, ਲੰਬਾ ਦੇਖੋ, ਦੂਰ ਦੇਖੋ, ਕਿੱਥੇ ਪਹਾੜੀਆਂ ਤਿੱਬਤ ਦੀਆਂ ਜਿਹੜੀਆਂ ਤੁਹਾਨੂੰ ਨਜ਼ਰ ਆਉਂਦੀਆਂ ਇਹ, ਔਰ ਉਹ ਤਿੱਬਤ ਸਾਡਾ ਹੈ। ਔਰ ਫਿਰ ਉਹਨਾਂ ਨੇ ਕਿਹਾ ਵੀ ਐਂਡ ਡਿਵੈਲਪਮੈਂਟ ਐਜ਼ ਐਨ ਓਪਰਚੁਨਿਟੀ ਐਂਡ ਕੋਆਪਰੇਟ ਔਨ ਮਲਟੀਲੈਟਰਲ ਇਸ਼ੂਜ਼, ਕਿ ਵੀ ਡਿਵੈਲਪਮੈਂਟ ਦੇਖੋ, ਹੁਣ $100 ਬਿਲੀਅਨ ਤੋਂ ਜ਼ਿਆਦਾ ਤਾਂ ਟ੍ਰੇਡ ਸਰਪਲਸ ਹੈ ਚਾਈਨਾ ਦਾ ਟ੍ਰੇਡ ਨਾਲ, ਇੰਡੀਆ ਦੇ ਨਾਲ, ਇਹ ਦੇਖੋ। ਔਰ ਫਿਰ ਉਹਨਾਂ ਨੇ ਕਿਹਾ ਸੈਕੰਡ ਪੁਆਇੰਟ ਇਹ ਹੈ ਰਿਵਾਈਵਿੰਗ ਚਾਈਨਾ ਇੰਡੀਆ ਪਲੱਸ ਇਨੀਸ਼ੀਏਟਿਵ ਫॉर ਜੁਆਇੰਟ ਪ੍ਰੋਜੈਕਟਸ ਇਨ ਸਾਊਥ ਏਸ਼ੀਆ ਐਂਡ ਆਊਟਕਮ ਆਫ ਵੁਹਾਨ ਮੀਟਿੰਗ ਬਿਟਵੀਨ ਮੋਦੀ ਐਂਡ, ਕਹਿੰਦੇ ਯਾਦ ਹੈ ਵੁਹਾਨ ਦੇ ਵਿੱਚ ਤੁਹਾਡਾ ਮੋਦੀ ਤੇ ਸਾਡਾ ਸ਼ੀ ਜਿਨਪਿੰਗ ਮਿਲੇ ਸੀ, ਉਹਨਾਂ ਨੇ ਨੂਡਲਸ ਇਕੱਠੀਆਂ ਖਾਧੀਆਂ ਸੀ। ਉਹ ਮੂਵਮੈਂਟ ਜਿਹੜੀ ਹੈ ਵੁਹਾਨ ਮੂਵਮੈਂਟ, ਉੱਥੋਂ ਜਿਹੜਾ ਸਾਂਝ ਦੀ ਜਿਹੜੀ ਹੈ ਗੱਲ ਕਰੋ। ਔਰ ਉਹਨਾਂ ਨੇ ਕਿਹਾ ਜੀ ਅਸੀਂ ਤੁਹਾਡਾ ਰਿਸਪੈਕਟ ਕਰਦੇ ਹਾਂ, ਅਸੀਂ ਤੁਹਾਨੂੰ ਸਪੇਸ ਛੱਡਾਂਗੇ ਤੁਹਾਡੇ ਲਈ, ਵੀ ਡੋਂਟ ਵਾਂਟ ਯੂਨੀਪੋਲਰ ਏਸ਼ੀਆ, ਲੇਕਿਨ ਇੱਥੇ ਹੀ ਨਾ ਫਸੇ ਰਹੋ ਕਿ ਭਾਈ ਇਹੀ ਪਾਰਟ ਹੈ। ਸੋ ਕੁੱਲ ਮਿਲਾ ਕੇ ਜੇ ਅਸੀਂ ਇਹ ਕਹਿਣਾ ਹੋਏ ਕਿ ਇਹ ਸਾਰੇ 'ਚੋਂ ਨਿਕਲਣਾ ਲਗਾਉਣਾ ਕੁਛ ਨਹੀਂ ਸੀ, ਔਰ ਨਿਕਲਿਆ ਵੀ ਕੁਛ ਨਹੀਂ, ਤੇ ਭਾਰਤ ਦੇ ਜਿਹੜੇ ਨੇ ਇਹ ਜ਼ਰੂਰ ਕਹਿ ਸਕਦੇ ਨੇ ਕਿ ਭਾਈ ਅਸੀਂ ਜਿਹੜਾ ਉਹ ਤੇਲੀ ਵੀ ਕੀਤਾ ਤੇ ਰੁੱਖੀ ਵੀ ਖਾਧੀ, ਕਿ ਮਤਲਬ ਜਾਂਦੇ ਜਾਂਦੇ ਨੂੰ ਸੱਦ ਵੀ ਲਿਆ, ਕੋਈ ਇਹ ਵੀ ਕਿਹਾ ਹੋਇਆ ਸੀ ਕਿ ਭਾਈ ਅਸੀਂ ਕੋਈ ਰਾਫਤਾ ਨਹੀਂ ਰੱਖਣਾ, ਪਰ ਇਵੈਂਚੁਅਲੀ ਜਿਹੜੀ ਹੈ ਨਿਕਲਿਆ ਫਿਰ ਵੀ ਕੁਛ ਨਹੀਂ ਹੈ, ਔਰ ਇਹ ਟੋਟਲ ਫੇਲ ਹੋ ਰਿਹਾ ਹੈ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣੇ ਬ੍ਰੇਕ, ਵਿਊਅਰਸ ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।